ਤੇ ਇਹ ਸੂਰਤ ਕਿਆਮਤ ਜਿਹੜੀ ਹੈ ਨਾ, ਸੂਰਤ ਕਿਆਮਾ, ਇਹਦਾ ਮੈਂ ਬੜੀ ਵਾਰੀ ਤਰਜਮਾ ਸੁਣਿਆ, ਉਂਝ ਵੀ ਅਕਸਰ ਮੇਰੇ ਕੋਲ ਰਿਕਾਰਡਿੰਗ ਸੀ ਫੋਨ 'ਚ ਤੇ ਸੁਣ ਲਈਦੀ ਸੀ। ਤੇ ਅੱਜ ਪੜ੍ਹਨ ਡਿਆ ਵਾਂ ਇਹਨੂੰ, ਜਦੋਂ 1 2 3 4 ਕਰਕੇ ਤੇ ਸਮਝ ਆਈ ਹੈ, ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਅੱਲਾਹ ਪਾਕ ਫਰਮਾਂਦਾ ਹੈ ਕਿ ਮੈਂ ਕਿਆਮਤ ਦੇ ਦਿਨ ਦੀ ਕਸਮ ਫਰਮਾਨਾ ਵਾਂ। ਪਹਿਲੀ ਆਇਤ। ਦੂਜੀ ਆਇਤ ਇਹ ਵੇ, ਐਂਡ ਆਈ ਸਵੇਅਰ ਬਾਏ ਦੀ ਰਿਪਰੋਚਿੰਗ ਸੋਲ, ਕਿ ਮੈਂ ਨਫਸੇ ਲਵਾਮਾ ਦੀ ਕਸਮ ਖਾਨਾ ਵਾਂ। ਯਾਨੀ ਨਫਸੇ ਲਵਾਮਾ ਅੱਲਾਹ ਪਾਕ ਫਰਮਾਂਦਾ ਬੜਾ ਅਹਿਮ ਹੈ। ਹੁਣ ਨਫਸੇ ਲਵਾਮਾ ਅਸੀਂ ਉੱਥੇ ਤਰਜਮੇ 'ਚ ਵੀ ਨਫਸੇ ਲਵਾਮਾ ਲਿਖਿਆ ਹੁੰਦਾ ਸੀ, ਇੱਥੇ ਰਿਪਰੋਚਿੰਗ ਸੋਲ ਲਿਖੇ ਹੈ। ਸੋਲ ਦਾ ਮਤਲਬ ਰੂਹ ਹੈ, ਨਫਸ ਦਾ ਮਤਲਬ ਅਸੀਂ ਹੋਰ ਲੈਂਦੇ ਹਾਂ। ਜਦੋਂ ਤੁਸੀਂ ਲਫ਼ਜ਼ਾਂ ਦਾ ਸਹੀ ਤਰਜਮਾ ਨਹੀਂ ਨਾ ਕਰਦੇ ਤੇ ਸਮਝੋ ਬਾਹਰ ਗੇਮ ਹੋ ਜਾਂਦੀ ਇੱਥੇ। ਅੱਛਾ, ਨਫਸੇ ਲਵਾਮਾ ਦਾ ਮਤਲਬ ਹੈ ਮਲਾਮਤ ਕਰਨ ਵਾਲਾ ਨਫਸ। ਜ਼ਿੰਦਗੀ ਦਾ ਮਕਸਦ ਇਹ ਵੇ ਤੁਸੀਂ ਆਪਣੇ ਆਪ ਨੂੰ ਮਲਾਮਤ ਕਰੋ। ਇਹ ਨਹੀਂ ਕਿ ਤੁਸੀਂ ਉਹਦੇ 'ਚ ਐਬ ਏ, ਉਹਦੇ 'ਚ ਐਬ ਏ, ਉਹਦੇ 'ਚ ਐਬ ਏ। ਇਹ ਕਰੋ ਘੁੰਮਣ ਸਾਹਿਬ ਤਬਾਹ ਹੋ ਗਏ ਹੋ, ਜ਼ਲੀਲ ਹੋ ਗਏ ਹੋ, ਦੁਨੀਆ ਤੋਂ ਪਿੱਛੇ ਰਹਿ ਗਏ ਹੋ, ਮਤਲਬ ਆਪਣੇ ਨਾਲ ਗੁਫ਼ਤਗੂ ਕਰੋ। ਇਹ ਵੇ ਨਫਸੇ ਲਵਾਮਾ। ਕੁਰਾਨ ਪਾਕ ਇਸ ਨਫਸ ਨੂੰ, ਇਸ ਐਟੀਟਿਊਡ ਨੂੰ, ਇਸ ਜਿਹੜੀ ਤੁਹਾਡਾ ਇਹ ਰਵੱਈਆ ਹੈ ਨਾ ਜਿਹੜਾ ਆਪਣੇ 'ਤੇ ਤਨਕੀਦ ਕਰਨ ਦਾ, ਕੁਰਾਨ ਪਾਕ ਇਹਦੀ ਕਸਮ ਚੁੱਕ ਰਿਹਾ, ਕਸਮ ਫਰਮਾ ਰਿਹਾ ਕਿ ਇਹ ਪੈਦਾ ਕਰੋ ਆਪਣੇ 'ਚ, ਦੂਜਿਆਂ ਦੇ ਉੱਤੇ ਬਜਾਏ ਕਰਨ ਦੇ ਆਪਣੇ 'ਤੇ। ਅੱਛਾ ਜੀ, ਅੱਗੋਂ ਫਿਰ ਉਹ 5ਵੀਂ ਆਇਤ ਹੈ, ਬਟ ਮੈਨ ਡਿਜ਼ਾਇਰ ਟੂ ਕੰਟੀਨਿਊ ਇਨ ਸਿਨ। ਕਿਆਮਤ ਨੂੰ ਕਿਉਂ ਇਨਸਾਨ ਜੁਟਲਾ ਰਿਹਾ? ਕਿਉਂਕਿ ਉਹ ਚਾਹੁੰਦਾ ਹੈ, ਉਹਦੀ ਡਿਜ਼ਾਇਰ, ਉਹਦੀ ਖਾਹਿਸ਼ ਹੈ ਕਿ ਉਹਨੂੰ ਗੁਨਾਹ ਉਹ ਕਰਦਾ ਰਹੇ। ਉਹ ਆਂਦਾ ਯਾਰ ਮੈਨੂੰ ਗੁਨਾਹ ਦਾ ਨਾ ਕੋਈ ਜ਼ਰੀਆ ਲੱਭ ਜੇ, ਕਿਆਮਤ ਨਾ ਹੀ ਆਏ। ਤੇ ਉਹ ਆਖਿਆ ਨਹੀਂ ਕੋਈ ਕਿਆਮਤ ਨਹੀਂ ਹੈ, ਯੈਸ਼ੀ ਕਰੋ।